ਬਿਸਮਿल्लाहिर्रहमानिर्रहीम ਤੇ अस्सलाम वालेकुम। 12 ਫਰਵਰੀ ਪਾਕਿਸਤਾਨ ਦੇ ਵਿੱਚ ਜੁਮੇਰਾਤ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਮਿਲਟਰੀ ਰਾਜ ਡੇ 75। ਹੁਣ ਚੱਲਦੇ ਹਾਂ ਜ਼ਰਾ ਅੱਜ ਦੀਆਂ ਗੂੜੀਆਂ ਨਿੱਗੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਸਭ ਤੋਂ ਪਹਿਲੀ ਖਬਰ ਜਿਹੜੀ ਹੈ ਉਹ ਇੱਕ ਤੇ ਸੁਪਰੀਮ ਕੋਰਟ ਦੀ, ਤੁਹਾਨੂੰ ਛੇਤੀ ਨਾਲ ਦੱਸ ਦਈਏ ਕਿ ਅੱਜ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਸਮਾਅਤ ਹੋਈ ਹੈ ਉਹਦੇ ਵਿੱਚ ਸੁਪਰੀਮ ਕੋਰਟ ਨੇ ਗੱਲ ਮੰਨੀ ਹੈ ਕਿ ਸਿਹਤ ਦਾ ਮਾਮਲਾ, ਇਮਰਾਨ ਖਾਨ ਸਾਹਿਬ ਦੀ ਅੱਖ ਦਾ ਜਿਹੜਾ ਮਾਮਲਾ ਹੈ ਉਹ ਸੀਰੀਅਸ ਹੈ ਤੇ ਉਹਦੇ ਵਿੱਚ ਅਦਾਲਤੀ ਇੰਟਰਵੈਂਸ਼ਨ ਦੀ ਜ਼ਰੂਰਤ ਹੈ, ਅਦਾਲਤ ਨੂੰ ਐਕਸ਼ਨ ਲੈਣ ਦੀ ਜ਼ਰੂਰਤ ਹੈ। ਔਰ ਉਹਨਾਂ ਨੇ ਜਿਹੜਾ ਫਰੈਂਡ ਆਫ ਕੋਰਟ ਬਣਾ ਕੇ ਸਲਮਾਨ ਸਫਦਰ ਸਾਹਿਬ ਨੂੰ ਅਦਾਲਤ ਆਪਣਾ ਜੇਲ੍ਹ ਦੇ ਵਿੱਚ ਘੱਲਿਆ ਸੀ, ਸਲਮਾਨ ਸਫਦਰ ਸਾਹਿਬ ਨੇ ਆਪਣੀ ਰਿਪੋਰਟ ਪੇਸ਼ ਕੀਤੀ ਹੈ ਜਿਹਦੇ ਵਿੱਚ ਉਹਨਾਂ ਨੇ ਸੁਪਰੀਮ ਕੋਰਟ ਆਫ ਪਾਕਿਸਤਾਨ ਨੂੰ ਦੱਸਿਆ ਹੈ ਕਿ ਅੱਖ ਦਾ ਮਸਲਾ ਬਿਲਕੁਲ ਹੈ ਔਰ ਉਸ ਮਸਲੇ ਨੂੰ ਸੋਲਵ ਕਰਨਾ ਜ਼ਰੂਰੀ ਹੈ, ਜਿਹਦੇ ਉੱਤੇ ਸੁਪਰੀਮ ਕੋਰਟ ਨੇ ਆਰਡਰ ਇਹ ਦਿੱਤੇ ਨੇ ਕਿ 16 ਤਾਰੀਖ ਤੋਂ ਪਹਿਲੇ ਜਿਹੜੀ ਗਵਰਨਮੈਂਟ ਹੈ ਉਹ ਮਾਹਿਰੇ ਅਮਰਾਜ਼ ਚਸ਼ਮ, ਰੈਟੀਨਾ ਸਪੈਸ਼ਲਿਸਟ ਖਾਸ ਕਰ, ਜਿਹਦਾ ਕੰਮ ਹੈ ਅਸਲ ਦੇ ਵਿੱਚ ਜਿਹੜੀ ਖਾਨ ਸਾਹਿਬ ਨੂੰ ਇਸ ਵੇਲੇ ਪ੍ਰੋਬਲਮ ਹੈ, ਉਹਦੇ ਕੋਲੋਂ ਇਮਰਾਨ ਖਾਨ ਸਾਹਿਬ ਦਾ ਚੈੱਕਅਪ ਕਰਵਾਏ ਔਰ ਰਿਪੋਰਟ ਸੁਪਰੀਮ ਕੋਰਟ ਦੇ ਵਿੱਚ ਜਮ੍ਹਾਂ ਕਰਵਾਏ। ਉਹਨਾਂ ਨੇ ਸੁਪਰੀਮ ਕੋਰਟ ਨੇ ਇਹ ਕਿਹਾ ਕਿ ਹਰ ਸ਼ਹਿਰੀ ਦੀ ਸਿਹਤ ਦਾ ਤਹਫੁਜ਼ ਰਿਆਸਤ ਦੀ ਜ਼ਿੰਮੇਵਾਰੀ ਹੈ। ਕੈਦੀ ਕਿਉਂਕਿ ਜ਼ਾਹਿਰ ਹੈ ਅਦਾਲਤ ਦੀ ਜ਼ਿੰਮੇਵਾਰੀ ਵੀ ਹੁੰਦੀ ਹੈ ਤੇ ਰਿਆਸਤ ਦੀ ਵੀ, ਤੇ ਉਹਨਾਂ ਨੂੰ ਕਿਉਂਕਿ ਵੈਸੇ ਤੇ ਅਗਵਾ ਕੀਤਾ ਹੋਇਆ, ਕੈਦ ਤੇ ਨਹੀਂ, ਉਹਨਾਂ ਕਿਹੜਾ ਕੋਈ ਜੁਰਮ ਕੀਤਾ ਜਿਹੜਾ ਉਹਨਾਂ ਨੂੰ ਕੈਦ ਕੀਤਾ, ਅਸਲ ਤੇ ਆਸਿਮ ਮੁਨੀਰ ਨੇ ਉਹਨਾਂ ਨੂੰ ਅਗਵਾ ਕੀਤਾ ਹੋਇਆ ਹੈ। ਲੇਕਿਨ ਬਹਰਹਾਲ ਅਦਾਲਤ ਨੇ ਕਿਹਾ ਕਿ ਕਿਉਂਕਿ ਉਹ ਕੈਦ 'ਚ ਨੇ ਤੇ ਉਹਨਾਂ ਦੀ ਸਿਹਤ ਦਾ ਜਿਹੜੀ ਜ਼ਿੰਮੇਵਾਰੀ ਹੈ ਉਹ ਗਵਰਨਮੈਂਟ ਤੇ ਹੈ ਤੇ 16 ਤੋਂ ਪਹਿਲੇ ਟੈਸਟ ਕਰਵਾਉਣ। ਸਲਮਾਨ ਸਫਦਰ ਸਾਹਿਬ ਨੇ ਰਿਕੁਐਸਟ ਕੀਤੀ ਕਿ ਜਿਸ ਵੇਲੇ ਉਹਨਾਂ ਦਾ ਟੈਸਟ ਹੋਵੇ ਡਾਕਟਰ ਦੇ ਕੋਲੋਂ ਤੇ ਫੈਮਿਲੀ ਮੈਂਬਰ ਵੀ ਕੋਈ ਉੱਥੇ ਮੌਜੂਦ ਹੋਵੇ। ਇਸ ਰਿਕੁਐਸਟ ਨੂੰ ਅਦਾਲਤ ਨੇ ਰੱਦ ਕਰ ਦਿੱਤਾ ਔਰ ਇਹ ਕਿਹਾ ਕਿ ਪਹਿਲੇ 16 ਦੀ ਰਿਪੋਰਟ ਆ ਜਾਏ, ਫਿਰ ਵੇਖਦੇ ਹਾਂ ਕਿ ਅੱਗੋਂ ਇਹਦੇ ਤੇ ਕੀ ਮਾਮਲਾ ਕਰਨਾ। ਉਸ ਤੋਂ ਇਲਾਵਾ ਖਾਨ ਸਾਹਿਬ ਦੇ ਬੱਚਿਆਂ ਨਾਲ ਕਿਉਂਕਿ ਜਿਹੜੀ ਕਾਸਿਮ ਔਰ ਸਲਮਾਨ ਦੇ ਨਾਲ ਉਹਨਾਂ ਦੀ ਗੱਲ ਕਈ ਮਹੀਨਿਆਂ ਤੋਂ ਨਹੀਂ ਕਰਵਾਈ ਜਾ ਰਹੀ, ਇਹਦੇ ਤੇ ਵੀ ਸੁਪਰੀਮ ਕੋਰਟ ਨੇ ਆਰਡਰ ਕੀਤਾ ਕਿ 16 ਤਾਰੀਖ ਤੋਂ ਪਹਿਲੇ ਉਹਨਾਂ ਦੀ ਗੱਲਬਾਤ ਉਹਨਾਂ ਦੇ ਬੱਚਿਆਂ ਨਾਲ ਕਰਵਾ ਕੇ ਅਦਾਲਤ ਨੂੰ ਰਿਪੋਰਟ ਕੀਤੀ ਜਾਏ। ਅਟਾਰਨੀ ਜਨਰਲ ਨੇ ਕਿਹਾ ਜੀ ਬਿਲਕੁਲ 16 ਤਾਰੀਖ ਤੋਂ ਪਹਿਲੇ ਅਸੀਂ ਉਹਨਾਂ ਦਾ ਚੈੱਕਅਪ ਵੀ ਕਰਵਾਵਾਂਗੇ ਤੇ ਬੱਚਿਆਂ ਨਾਲ ਗੱਲਬਾਤ ਵੀ ਕਰਵਾਵਾਂਗੇ। ਇਹ ਇੱਕ ਅੱਛੀ ਡਿਵੈਲਪਮੈਂਟ ਹੈ ਜਿਹੜੀ ਸੁਪਰੀਮ ਕੋਰਟ 'ਚ ਹੋਈ ਹੈ। ਉਸ ਤੋਂ ਇਲਾਵਾ ਸਲਮਾਨ ਸਫਦਰ ਸਾਹਿਬ ਨੇ ਕਿਹਾ ਕਿ ਸਿਕਿਉਰਿਟੀ ਦੇ ਜਿਹੜੇ ਉੱਥੇ ਮਾਮਲਾਤ ਨੇ ਉਸ ਤੋਂ ਖਾਨ ਸਾਹਿਬ ਮੁਤਮਈਨ ਨੇ, ਬਾਕੀ ਜਿਹੜੇ ਜੇਲ੍ਹ ਦੇ ਮਾਮਲਾਤ ਨੇ ਉਹ ਠੀਕ ਹੈ, ਲੇਕਿਨ ਉਹਨਾਂ ਨੂੰ ਸਿਹਤ ਦੀ ਸਹੂਲਤ ਦਾ ਜਿਹੜਾ ਮਾਮਲਾ ਹੈ ਉਹ ਖਰਾਬ ਹੈ ਔਰ ਉਹਦੇ ਉੱਤੇ ਗੌਰ ਕਰਨੀ ਚਾਹੀਦੀ ਹੈ। ਬਹਰਹਾਲ ਦੇਖਨੇ ਕਿ ਸੁਪਰੀਮ ਕੋਰਟ ਅੱਗੇ ਕਿਸ ਤਰੀਕੇ ਨਾਲ ਚੱਲਦੀ ਹੈ। ਹੁਣ ਰੈਟੀਨਾ ਸਪੈਸ਼ਲਿਸਟ ਕੌਣ ਜਾਂਦਾ ਹੈ, ਹਕੂਮਤ ਨੇ ਵਾਅਦਾ ਤਾਂ ਕੀਤਾ ਹੈ ਲੇਕਿਨ ਫਿਰ ਕਿਸ ਤਰ੍ਹਾਂ ਦਾ ਐਕਸਪਰਟ ਘੱਲਦੀ ਹੈ। ਪਹਿਲੇ ਜਿਹੜੇ ਮਾਮਲਾਤ ਹੋਏ ਨੇ ਉਹ ਤੁਹਾਡੇ ਸਾਹਮਣੇ ਨੇ। ਹਜੇ ਤੱਕ ਦੀ ਇਤਲਾਹ ਇਹੀ ਹੈ ਕਿ ਇਮਰਾਨ ਖਾਨ ਸਾਹਿਬ ਦੀ ਅੱਖ ਜਿਹੜੀ ਹੈ ਉਹ ਬਿਹਤਰ ਨਹੀਂ ਹੋਈ। ਅੱਛਾ, ਇੱਥੇ ਇਹ ਵੀ ਜ਼ਰਾ ਜ਼ਿਹਨ 'ਚ ਰੱਖ ਲਓ ਕਿ ਇਮਰਾਨ ਖਾਨ ਸਾਹਿਬ ਨੇ ਕਿਸੇ ਕਿਸਮ ਦੀ, ਜਿਸ ਤਰ੍ਹਾਂ ਨਵਾਜ਼ ਸ਼ਰੀਫ ਸਾਹਿਬ ਭੱਜ ਕਹਿੰਦੇ ਸਨ ਨਾ ਵੀ ਮੈਂ ਵਲੈਤ ਜਾਣਾ, ਇਹ ਜਿਹੜੇ ਸਲਮਾਨ ਸਫਦਰ ਸਾਹਿਬ ਨੂੰ ਅਦਾਲਤ ਨੇ ਜੇਲ੍ਹ ਦੇ ਵਿੱਚ ਘੱਲਿਆ ਸੀ, ਸਭ ਤੋਂ ਇਹਦੇ ਵਿੱਚ ਮੋਟੀ ਔਰ ਵੱਡੀ ਗੱਲ ਇਹ ਹੈ ਕਿ ਨਵਾਜ਼ ਸ਼ਰੀਫ ਸਾਹਿਬ ਨੇ ਬਾਂਹ ਸਿਰ ਤੇ ਰੱਖੀ ਸੀ, ਬਲਕਿ ਪਤਾ ਨਹੀਂ ਮੈਂ ਤਾਂ ਕਹਿੰਦਾ ਕਿੱਥੇ ਰੱਖੀ ਸੀ, ਮਤਲਬ ਕਿ ਪਤਾ ਨਹੀਂ ਸਰਾਣੇ ਤੇ ਰੱਖੀ ਸੀ, ਤੇ ਉਹ ਬਾਂਹ ਉਸ ਵੇਲੇ ਕਹਿੰਦੇ ਸਨ ਵੀ ਮੈਂ ਜਿਹੜਾ ਨਾ ਜੀ ਉਹ ਵਲੈਤ ਜਾਣਾ ਇਲਾਜ ਕਰਾਉਣ ਵਾਸਤੇ। ਇਮਰਾਨ ਖਾਨ ਸਾਹਿਬ ਵੀ ਇਹ ਪੈਗਾਮ ਭੇਜ ਸਕਦੇ ਸਨ ਕਿ ਮੈਂ ਮੁਲਕ ਤੋਂ ਬਾਹਰ ਇਲਾਜ ਕਰਵਾਉਣਾ, ਇਸ ਮਰਜ਼ ਦਾ ਇਲਾਜ ਮੁਲਕ ਤੋਂ ਬਾਹਰ ਬਿਹਤਰ ਹੁੰਦਾ ਹੈ। ਬੜਾ ਕੰਪਲੀਕੇਟਡ ਮਸਲਾ ਹੈ। ਅਗਰ ਇਮਰਾਨ ਖਾਨ ਸਾਹਿਬ ਬਣਾਉਣਾ ਚਾਹਣ ਤੇ ਉਹ ਵੀ ਨਵਾਜ਼ ਸ਼ਰੀਫ ਤਰ੍ਹਾਂ, ਨਵਾਜ਼ ਸ਼ਰੀਫ ਨੂੰ ਤਾਂ ਖੈਰ ਹੈ ਹੀ ਕੁਝ ਨਹੀਂ ਸੀ, ਲੇਕਿਨ ਖਾਨ ਸਾਹਿਬ ਦਾ ਤਾਂ ਬੜਾ ਕੰਪਲੀਕੇਟਡ ਮਸਲਾ ਹੈ ਔਰ ਕਿਹਾ ਜਾ ਸਕਦਾ ਹੈ ਕਿ ਮੁਲਕ ਤੋਂ ਬਾਹਰ ਇਹਦਾ ਇਲਾਜ ਕਰਵਾਉਣਾ ਹੈ, ਲੇਕਿਨ ਉਹਨਾਂ ਨੇ ਇਸ ਤਰ੍ਹਾਂ ਦੀ ਕੋਈ ਰਿਕੁਐਸਟ ਫਰੈਂਡ ਆਫ ਕੋਰਟ ਦੇ ਕੋਲੋਂ ਨਹੀਂ ਕੀਤੀ। ਔਰ ਸਲਮਾਨ ਜਿਹੜੇ ਸਫਦਰ ਸਾਹਿਬ ਨੇ ਉਹਨਾਂ ਨੇ ਨਹੀਂ ਕਿਹਾ ਕਿ ਮੇਰਾ ਇਲਾਜ ਫਲਾਣੇ ਥਾਂ ਤੋਂ ਕਰਾਓ, ਮੈਂ ਉੱਥੋਂ ਕਰਵਾਉਣਾ। ਉਹਨਾਂ ਨੇ ਇਹਦੇ ਉੱਤੇ ਜੋ ਵੀ ਇਹਨਾਂ ਨੇ ਆ ਕੇ ਆਪਣੀ ਰਿਪੋਰਟ ਜਮ੍ਹਾਂ ਕਰਵਾਈ ਹੈ। ਉਹਨਾਂ ਦੀ ਕੋਈ ਡਿਮਾਂਡ ਨਹੀਂ ਹੈ ਵੀ ਮੈਨੂੰ ਜੇਲੋਂ ਕੱਢੋ, ਮੈਨੂੰ ਫਲਾਣੇ ਥਾਂ ਲੈ ਜਾਓ, ਮੈਨੂੰ ਵਲਾਇਤ ਲੈ ਜਾਓ। ਯਾਦ ਹੈ ਨਾ ਨਵਾਜ਼ ਸ਼ਰੀਫ ਸਾਹਿਬ ਤੇ ਮੈਂ ਉਹਨਾਂ ਨੂੰ 2 ਜਾਂ 3 ਵਾਰੀ ਮਿਲਣ ਗਿਆ ਸਾਂ ਕੋਟ ਲਖਪਤ ਜੇਲ੍ਹ, ਲੰਬੀ ਮੇਰੀ ਉਹਨਾਂ ਦੇ ਨਾਲ ਨਿਸ਼ਸਤ ਹੋਈ ਸੀ ਹਰ ਵਾਰੀ, ਔਰ ਉਹ ਆਉਂਦੇ ਸਨ ਵੀ ਮੈਂ ਇੱਥੋਂ ਨਹੀਂ ਮੈਂ ਇਲਾਜ ਕਰਵਾਉਣਾ। ਡਾਕਟਰ ਵੀ ਲੈ ਕੇ ਗਿਆ ਸਾਂ, ਇੱਕ ਵਾਰੀ ਪੂਰਾ ਬੋਰਡ ਲੈ ਕੇ ਗਿਆ ਸਾਂ, ਉਹ ਕਹਿੰਦੇ ਸੀ ਮੈਂ ਇੱਥੋਂ ਕਿਸੇ ਨੂੰ ਹੱਥ ਹੀ ਨਹੀਂ ਲਾਉਣ ਦੇਣਾ, ਇੱਥੋਂ ਨਹੀਂ ਮੈਂ ਕਿਸੇ ਡਾਕਟਰ ਨੂੰ ਹੱਥ ਪਾਉਣ ਦੇਣਾ। ਹਾਲਾਂਕਿ ਡਾਕਟਰਸ ਨੇ ਕਿਹਾ ਵੀ ਮੀਆਂ ਸਾਹਿਬ ਸਾਨੂੰ ਹੱਥ ਪਾਉਣ ਦਿਓ, ਅਸੀਂ ਮੇਰਾ ਮਤਲਬ ਠੀਕ ਕੰਮ ਕਰਾਂਗੇ, ਲੇਕਿਨ ਮੀਆਂ ਸਾਹਿਬ ਨੇ ਕਿਹਾ ਨਾ ਜੀ ਮੈਂ ਨਹੀਂ ਤੁਹਾਡੇ 'ਤੇ ਇਤਮਾਦ ਕਰ ਸਕਦਾ, ਮੈਂ ਇੱਥੋਂ ਇਲਾਜ ਕਰਵਾਉਣਾ ਹੀ ਨਹੀਂ ਹੈ, ਮੈਂ ਇਲਾਜ ਹੀ ਵਲਾਇਤ ਤੋਂ ਕਰਵਾਉਣਾ ਹੈ। ਤੇ ਇਮਰਾਨ ਖਾਨ ਸਾਹਿਬ ਨੇ ਇਹਨਾਂ ਤਮਾਮ ਹਾਲਾਤ ਦੇ ਬਾਵਜੂਦ, ਤੁਸੀਂ ਇਹ ਵੀ ਸ਼ਾਇਦ ਸੋਚਦੇ ਹੋਵੋ ਜਾਂ ਇੱਥੋਂ ਤੁਸੀਂ ਇਹ ਵੀ ਨਤੀਜਾ ਅਖਜ਼ ਕਰ ਸਕਦੇ ਹੋ ਕਿ ਸ਼ਾਇਦ ਉਹਨਾਂ ਨੂੰ ਇਹ ਮੌਕਾ ਦਿੱਤਾ ਗਿਆ ਕਿ ਹਾਂ ਭਾਈ ਜੀ
ਅਗਰ ਨਿਕਲਣਾ ਜੇ ਤੇ ਲਾ ਲਓ ਬਹਾਨਾ ਅਸੀਂ ਤੁਹਾਨੂੰ, ਕਿਉਂਕਿ ਇਹ ਆਸਿਮ ਮੁਨੀਰ ਹੋਣ ਜਾਂ ਦੂਜੇ ਜਰਨੈਲ ਹੋਣ, ਇਹ ਤੇ ਪਹਿਲੇ ਦਿਨ ਤੇ ਆਉਂਦੇ ਨੇ ਵੀ ਸਾਡੀ ਲੱਤ ਥੱਲਿਓਂ ਦੀ ਲੰਘ ਜਾਏ ਇਮਰਾਨ ਖਾਨ, ਤੇ ਜਿਵੇਂ ਨਵਾਜ਼ ਸ਼ਰੀਫ ਨੂੰ ਲੰਘਾਇਆ ਸੀ, ਜਿਵੇਂ ਉਹਨੂੰ ਬੌਣਾ ਕੀਤਾ। ਹੁਣ ਵੇਖੋ ਨਵਾਜ਼ ਸ਼ਰੀਫ ਨੂਨ ਲੀਗ ਦਾ ਤੇ ਇੱਕ ਮੰਨਿਆ ਪਰਮੰਨਿਆ ਔਰ ਸਭ ਤੋਂ ਵੱਡਾ ਲੀਡਰ ਸੀ। ਅੱਜ ਹਾਲਾਤ ਵੇਖੋ ਨਵਾਜ਼ ਸ਼ਰੀਫ ਦੀ, ਵੀ ਉਹ ਤਬਸਰਾ ਕਰਦਾ ਵੀ ਪਹਿਲਾਂ ਡੋਰ, ਨਵਾਜ਼ ਸ਼ਰੀਫ ਸਾਹਿਬ ਕਹਿੰਦੇ ਨੇ ਵੀ ਪਹਿਲਾਂ ਡੋਰ ਮੋਟੀ ਹੁੰਦੀ ਸੀ ਹੁਣ ਪਤਲੀ ਹੈ। ਉਹ ਤਬਸਰਾ ਕਰਦੇ ਨੇ, ਜਾਂ ਕਮੇਟੀ ਉਹਨਾਂ ਨੇ ਬਣਾਈ ਸੀ ਪਿਛਲੇ ਦਿਨੋਂ, ਜਾਤੀ ਉਮਰਾ ਟਰੈਕਟਰ ਖਰਾਬ ਹੋ ਗਏ ਸਨ, ਵੀ ਇਹ ਕਿਉਂ ਖਰਾਬ ਹੋਏ ਨੇ। ਅੱਜ ਕੱਲ੍ਹ ਉਹ ਹੀ ਪਤਾ ਲਾਉਂਦੇ ਨੇ ਵੀ ਜਾਤੀ ਉਮਰੇ 'ਚ ਜਿਹੜੀਆਂ ਬੱਕਰੀਆਂ ਰੱਖੀਆਂ ਨੇ ਉਹ ਦੁੱਧ ਵੱਧ ਕਿਉਂ ਦੇਣ ਡਈਆਂ ਨੇ ਤੇ ਘੱਟ ਕਿਉਂ ਦੇਣ ਡਈਆਂ ਨੇ, ਦੁੱਧ ਦੇਣ ਦੇ ਵੇਲੇ ਮਿੰਗਣਾ ਕਰਦੀਆਂ ਨੇ ਜਾਂ ਨਹੀਂ ਕਰਦੀਆਂ। ਇਹ ਤਹਿਕੀਕ ਉਹ ਕਾਪੀ ਪੈਨਸਲ ਲੈ ਕੇ, ਤੇ ਪੈਨਸਲ ਵੀ ਉਹਨਾਂ ਕੰਨ 'ਚ ਲਾਈ ਹੁੰਦੀ ਹੈ, ਨਾਲ ਗੂਚੀ ਦੀ ਉਹਨਾਂ ਨੇ ਟੋਪੀ ਪਾਈ ਹੁੰਦੀ ਹੈ, ਤੇ ਗੂਚੀ ਦਾ ਉਹਨਾਂ ਸਕਾਫ ਪਾਇਆ ਹੁੰਦਾ, ਤੇ ਉਹ ਉੱਥੇ ਫਿਰਦੇ ਨੇ ਬੱਕਰੀਆਂ ਦੇ ਅੱਗੇ ਪਿੱਛੇ। ਤੇ ਆਸਿਮ ਮੁਨੀਰ ਸਾਹਿਬ ਬਿਲਕੁਲ ਇਹ ਹੀ ਚਾਹੁੰਦੇ ਨੇ, ਜਿਵੇਂ ਉਹਨਾਂ ਨੇ ਨਵਾਜ਼ ਸ਼ਰੀਫ ਸਾਹਿਬ ਨੂੰ ਕੰਡਮ ਕਰਕੇ ਪਾਸੇ 'ਤੇ ਰੱਖ ਦਿੱਤਾ, ਉਹ ਇਸੇ ਤਰੀਕੇ ਨਾਲ ਚਾਹੁੰਦੇ ਨੇ ਵੀ ਇਮਰਾਨ ਖਾਨ ਦੀ ਵੀ ਬੇਸ਼ੱਕ ਆ ਜਾਏ ਗਵਰਨਮੈਂਟ, ਭਾਈ ਇਮਰਾਨ ਖਾਨ ਸਾਹਿਬ ਜਿਹੜਾ ਉਹ ਬਣੀ ਗਾਲਾ ਬਹਿ ਜਾਣ ਤੇ ਸੁੰਜੀਆਂ ਹੋ ਜਾਣ ਗਲੀਆਂ ਵਿੱਚ, ਮਿਰਜ਼ਾ ਯਾਰ ਫਿਰੇ, ਆਸਿਮ ਮੁਨੀਰ ਸਾਹਿਬ ਇੱਥੇ ਜਨਾਬ ਆਪਣਾ ਗੈਰ ਜਿਹੜਾ ਨਾ ਬਿਲਾ ਸ਼ਿਰਕ ਤੇ ਗੈਰ ਆਪਣਾ ਇਕਤਦਾਰ ਇੰਜੋਏ ਕਰਨ, ਇਸਤਸਨਾ ਵੀ ਇੰਜੋਏ ਕਰਨ, ਨਾ ਇਹਨਾਂ ਨੂੰ ਕੋਈ ਪੁੱਛਣ ਵਾਲਾ ਹੋਵੇ ਨਾ ਦੱਸਣ ਵਾਲਾ ਹੋਵੇ, ਤੇ ਇਹ ਇੱਥੇ ਆਪਣਾ ਜਿਹੜਾ ਬੁੱਲੇ ਲੁੱਟਣ। ਅਗਰ ਇਮਰਾਨ ਖਾਨ ਵੀ ਨਵਾਜ਼ ਸ਼ਰੀਫ ਬਣਨ ਨੂੰ ਤਿਆਰ ਹੋ ਜਾਏ ਤੇ ਅੱਜ ਹੀ ਸਾਰੀਆਂ ਸਹੂਲਤਾਂ, ਇਹ ਕੀ ਵੇਚਦੇ ਨੇ ਨੂਨ ਲੀਗ ਵਾਲੇ, ਸਾਰੀਆਂ ਸਹੂਲਤਾਂ ਅੱਜ ਹੀ। ਲੇਕਿਨ ਇਮਰਾਨ ਖਾਨ ਨੇ ਨਾ ਤੇ ਮੁਲਕ ਤੋਂ ਭੱਜਣ ਦੀ ਗੱਲ ਕਰਨੀ ਹੈ, ਤੇ ਨਾ ਇਮਰਾਨ ਖਾਨ ਨੇ ਲੱਤ ਥੱਲਿਓਂ ਲੰਘਣ ਦੀ ਗੱਲ ਕਰਨੀ ਹੈ। ਇਹ ਇਹਨਾਂ ਨੇ ਮੌਕਾ ਆਪਣੇ ਵੱਲੋਂ ਹਾਲਾਤ ਇਹੋ ਜਿਹੇ ਬਣਾ ਕੇ, ਜਿਸ ਤਰ੍ਹਾਂ ਹਾਫ ਵੋਲੀ ਕਰਕੇ ਸੁੱਟਦੇ ਨੇ ਕਿਸੇ ਦੇ ਸਾਹਮਣੇ ਬਾਲ, ਕਿ ਮਾਰ ਲਾ ਬਈ ਛੱਕਾ ਅਗਰ ਮਾਰਨਾ। ਨਹੀਂ, ਇਮਰਾਨ ਖਾਨ ਤੇ ਸਾਵਾਂ ਮੈਚ ਖੇਡਦਾ, ਤੇ ਉਹਨੇ ਤੇ ਸਾਵੀਂ ਗੇਂਦ ਤੇ ਸ਼ਾਟ ਮਾਰਨੀ। ਇਹੋ ਜਿਹੀ ਬਣੀ ਹੋਈ ਗੇਂਦ ਜਿਹੜੀ ਉਹ ਇਮਰਾਨ ਖਾਨ ਨੇ ਵਿਕਟਾਂ ਦੇ ਛੱਡ ਕੇ ਤੇ ਪਿਛਾਂ ਵਿਕਟ ਕੀਪਰ ਕੋ ਜਾਣ ਦੇਣੀ ਹੈ, ਉਹਨੇ ਉਹਨੂੰ ਬੱਲਾ ਲਾਉਣਾ ਹੀ ਕੋਈ ਨਹੀਂ। ਅੱਗੇ ਚੱਲਦੇ ਹਾਂ ਜੀ, ਪਹਿਲੀ ਖਬਰ ਕਰਾਚੀ ਤੋਂ ਤੁਹਾਡੇ ਸਾਹਮਣੇ ਰੱਖਦੇ ਹਾਂ। ਇਹ ਤੇ ਡਿਵੈਲਪਮੈਂਟ ਅਜੇ ਤੱਕ ਤਤੀ ਆਈ ਸੀ, ਤੁਹਾਡੇ ਸਾਹਮਣੇ ਰੱਖੀ ਹੈ। ਅਗਲੀ ਖਬਰ ਹੈ, ਗਵਰਨਰ ਸਿੰਧ ਕਾਮਰਾਨ ਟੈਸੋਰੀ ਨੇ ਕਰਾਚੀ ਦੇ ਤਾਜਰਾਂ ਸਨਅਤਕਾਰਾਂ ਨੂੰ ਪੇਸ਼ਕਸ਼ ਕੀਤੀ ਹੈ ਕਿ ਜਿਹਦੇ ਕੋਲ ਵੀ ਭੱਤੇ ਦੀ ਪਰਚੀ ਆਏ ਉਹ ਮੈਨੂੰ ਲਿਆ ਕੇ ਦੇਵੇ, ਮੈਂ ਭੱਤਾ ਖੁਦ ਅਦਾ ਕਰਾਂਗਾ। ਬੱਲੇ 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 ਬੱਲੇ, ਇਹ ਤੇ ਕੰਮ ਚੁੱਕਿਆ ਗਿਆ ਬਈ। ਇਹ ਜ਼ਰਾ ਗੌਰ ਕਰੋ ਕਿ ਇਹ ਗਵਰਨਰ ਸਾਹਿਬ ਜਿਹੜੇ ਨੇ ਇਹ ਸਾਡੇ ਮਿਲਟਰੀ ਜਨਰਲਸ ਦੇ ਨੁਮਾਇੰਦੇ ਨੇ, ਇਹ ਕਿਸੇ ਪੀਪਲਸ ਪਾਰਟੀ MQM ਕਿਸੇ ਦੇ ਨੁਮਾਇੰਦੇ ਨਹੀਂ ਟਸੋਰੀ ਸਾਹਿਬ। ਇਹ ਸਾਡੇ ISI ਦੇ ਜਿਹੜੇ ਜਨਰਲ ਸਾਹਿਬਾਨ ਨੇ ਉਹਨਾਂ ਦੇ ਉੱਥੇ ਨੁਮਾਇੰਦੇ ਨੇ, ਉਹਨਾਂ ਨੇ ਇਹਨਾਂ ਨੂੰ ਗਵਰਨਰ ਲਾਇਆ। ਉਹਨਾਂ ਦੀ ਸਟੇਟਮੈਂਟ ਸੁਣੋ ਜ਼ਰਾ ਇੱਕ ਵਾਰੀ ਫੇਰ। ਉਹ ਆਂਦੇ ਨੇ ਕਿ ਕਰਾਚੀ 'ਚ ਕਿਸੇ ਤਾਜਰ ਦੇ ਕੋਲੋਂ ਕੋਈ ਭੱਤਾ ਮੰਗਦਾ ਹੈ, ਉਹਨਾਂ ਇਹ ਨਹੀਂ ਕਿਹਾ ਵੀ ਮੈਨੂੰ ਦੱਸੋ ਭੱਤੇ ਦਾ ਤੇ ਉਹ ਮੁਜਰਮ ਗ੍ਰਿਫਤਾਰ ਕਰਾਂਗੇ ਤੇ ਉਹਨੂੰ ਕਰਾਰ ਵਾਕਈ ਸਜ਼ਾ ਦੇਵਾਂਗੇ, ਨਾ। ਉਹਨਾਂ ਨੇ ਕਿਹਾ ਜਿਹਦੇ ਕੋਲੋਂ ਕੋਈ ਭੱਤਾ ਮੰਗਦਾ ਪਰਚੀ ਲਿਆ ਕੇ ਮੈਨੂੰ ਦੇ ਦਿਓ, ਭੱਤਾ ਮੈਂ ਅਦਾ ਕਰਾਂਗਾ। ਤੇ ਹੁਣ ਮੈਨੂੰ ਸਰਕਾਰ ਇਹ ਦੱਸੋ ਵੀ ਅਗਰ ਤਾਜਰ ਨੇ ਕੋਈ ਹੋਰ ਸ਼ੈ ਮੰਗ ਲਈ ਉਹਦੇ ਕੋਲੋਂ, ਉਹ ਵੀ ਤੁਸੀਂ ਦਿਓਗੇ? ਯਾਰ ਇੱਕ ਤਾਂ ਤੁਸੀਂ ਦੰਦ ਬੜੇ ਕੱਢਦੇ ਜੇ ਮੁੰਡਿਓ, ਮੇਰੀ ਸਮਝ ਤੋਂ ਬਾਹਰ ਹੈ ਤੁਹਾਡੀ ਗੱਲ, ਕੋਈ ਪੁੱਠੇ ਪਾਸੇ ਗੱਲ ਲੈ ਜਾਂਦੇ ਹੋ। ਮੈਂ ਤੇ ਇਹ ਅੱਲਾ ਦਿੱਤਾ ਜਿਹੜਾ ਹੈ, ਇਹ ਮੇਰਾ ਮਤਲਬ ਹੈ, ਮੈਨੂੰ ਨਜ਼ਰ ਆ ਰਿਹਾ ਤੂੰ ਸਰਗੋਦੇ ਬੈਠਾ ਹੱਸਣ ਡਿਆ ਦੰਦ ਕੱਢਦਾ, ਬੰਦੇ ਦਾ ਪੁੱਤਰ ਬਣ ਤੂੰ। ਤੇ ਆ ਨਾਲ ਰਾਂਝਾ ਸਾਹਿਬ ਬੈਠੇ ਨੇ ਉੱਥੇ ਮੰਡੀ ਬਹਾਉਦੀਨ ਦੇ ਵਿੱਚ, ਇਹ ਵੀ ਕੋਈ ਬੰਦੇ ਦੇ ਪੁੱਤਰ ਨਹੀਂ ਬਣ ਰਹੇ, ਇਹ ਵੀ ਮੇਰਾ ਤਾਂ ਤੁਹਾਡੇ ਦੰਦ ਨਿਕਲਦੇ ਨੇ। ਯਾਰ ਮੈਂ ਗੱਲ ਇਹ ਕਰਨ ਡਿਆ, ਪਤਾ ਨਹੀਂ ਕਿਹੜੇ ਪਾਸੇ ਗੱਲ ਲੈ ਜਾਂਦੇ ਹੋ ਕਿ ਅਗਰ ਭੱਤੇ ਵਾਲੇ ਨੇ ਕਿਸੇ ਦੇ ਕੋਲੋਂ ਕੋਈ ਹੋਰ ਸ਼ੈ ਮੰਗ ਲਈ, ਮਤਲਬ ਕਿ ਗੱਡੀ ਮੰਗ ਲਈ, ਕੋਈ ਜਾਇਦਾਦ ਮੰਗ ਲਈ, ਕੋਈ ਫੈਕਟਰੀ ਮੰਗ ਲਈ, ਤੇ ਫਿਰ ਇਹ ਕੀ ਕਰਨਗੇ? ਫਿਰ ਇਹ ਆਪਣੀ ਦੇ ਦੇਣਗੇ, ਮੇਰਾ ਮਤਲਬ ਜਾਇਦਾਦ ਗੱਡੀ ਉਹ ਇਹ ਟਸੋਰੀ ਸਾਹਿਬ ਦੇਣਗੇ। ਟਸੋਰੀ ਸਾਹਿਬ ਤੁਸੀਂ ਵੀ ਵੈਸੇ ਨਾ ਹੈਰਾਨੀ ਦੀ ਗੱਲ ਹੈ, ਮਤਲਬ ਉੜਦਾ ਤੀਰ ਹੀ ਲੈਂਦੇ ਜੇ। ਮੈਂ ਤੇ ਬਲਕਿ ਇਹ ਭੱਤੇ ਦੀ ਬੱਤੀ, ਬਲਕਿ ਭੱਤੇ ਦੀ ਜਿਹੜੀ ਪਰਚੀ ਹੈ, ਇਹ ਮੇਰਾ ਮਤਲਬ ਕਿ ਤੁਹਾਨੂੰ ਫੰਡ ਦੀ ਕੀ ਲੋੜ ਹੈ? ਅੱਛਾ, ਤੁਹਾਨੂੰ ਇਹ ਭੱਤੇ ਦੀ ਪਰਚੀ ਲੈਣ ਦੀ ਕੀ ਲੋੜ ਹੈ? ਮੈਨੂੰ ਦੱਸੋ, ਤੁਸੀਂ ਇਹਦੇ 'ਚੋਂ ਕੀ ਕੱਢਣਾ? ਤੁਸੀਂ ਇਹਦੇ 'ਤੇ ਐਲਾਨ ਇਹ ਕਰੋ, ਤੁਸੀਂ ਜਰਨੈਲਾਂ ਦੇ ਨੁਮਾਇੰਦੇ ਹੋ, ਕਿ ਬਈ ਅਸੀਂ ਕੱਸ ਪਾ ਦਿਆਂਗੇ, ਜਿਹੜਾ ਬੰਦਾ ਭੱਤਾ ਮੰਗੇਗਾ ਉਹਦੇ 'ਤੇ ਸਿੰਧ ਦੀ ਜ਼ਮੀਨ ਤੰਗ ਕਰ ਦਿਆਂਗੇ। ਬਲਕਿ ਉਹ ਆਉਂਦੇ ਨੇ ਵੀ ਅਸੀਂ ਆਪ ਅਦਾ ਕਰਾਂਗੇ। ਜਦੋਂ ਤੁਸੀਂ ਜਰਾਇਮ ਪੇਸ਼ਾ ਲੋਕਾਂ ਨੂੰ ਇਹੋ ਜਿਹੀਆਂ ਜਗ੍ਹਾ 'ਤੇ, ਜਰਾਇਮ ਪੇਸ਼ਾ ਮੈਂ ਕੋਈ ਇਹ ਨਹੀਂ ਆਖਣ ਡਿਆ ਵੀ ਉਹ ਭੱਤੇ ਲੈਂਦੇ ਰਹੇ ਨੇ, ਲੇਕਿਨ ਜ਼ੇਨ ਤੇ ਉਹਨਾਂ ਦਾ ਇਹੋ ਜਿਹਾ ਹੀ ਹੈ ਨਾ, ਉਹ ਜਾਂ ਉੱਥੇ ਹਲੀਮ ਪਕਾ ਕੇ ਖਾਣਗੇ ਤੇ ਖਵਾਉਣਗੇ। ਉਹ ਇੰਝ ਹੀ ਲੱਗਦਾ ਉਹਨਾਂ ਰੇਹੜੀ ਲਾਈ ਗਵਰਨਰ ਹਾਊਸ 'ਚ ਨਹੀਂ ਹੈਗੇ, ਹਲੀਮ ਵਾਲੇ ਨੇ ਕੋਈ ਭਾਈ ਸਾਹਿਬ, ਉਹ ਪਾ ਕੇ ਜਨਾਬ ਅੱਗੇ ਮੇਰਾ ਮਤਲਬ ਹੈ ਕਿ ਆਪਣਾ ਸਿਸਟਮ, ਤੇ ਉਹ ਦੇਗ ਦੇ ਵਿੱਚ ਕੜਛਾ ਮਾਰਦੇ ਰਹਿੰਦੇ ਨੇ। ਇਹ ਸ਼ੁਕਰ ਕਰੋ ਇਹਨਾਂ ਨੇ ਉੱਥੇ ਕਿਤੇ ਗਵਰਨਰ ਹਾਊਸ ਦੇ ਵਿੱਚ ਟਾਹਲੀ ਦੇ ਥੱਲੇ, ਅਗਰ ਇਹਨਾਂ ਦੇ ਹੱਥੇ ਕੋਈ ਸ਼ੀਸ਼ਾ ਚੜ੍ਹ ਗਿਆ, ਇਹਨਾਂ ਟਾਹਲੀ ਦੇ ਨਾਲ ਕਿੱਲ ਲਾ ਕੇ ਸ਼ੀਸ਼ਾ ਬੰਨ੍ਹ ਕੇ ਲਟਕਾ ਲੈਣਾ ਤੇ ਸਾਹਮਣੇ ਰੱਖ ਲੈਣੀ ਕੁਰਸੀ, ਤੇ ਇੱਕ ਇਹਨਾਂ ਦੇ ਹੱਥ ਉਸ ਤਰ੍ਹਾਂ ਆ ਗਿਆ ਤੇ ਇਹਨਾਂ ਨੇ ਪੰਜਾਬੀ ਦੇ ਵਿੱਚ ਸ਼ੇਵ ਨਹੀਂ ਸ਼ੇਪਾਂ ਕਹਿੰਦੇ ਨੇ, ਸ਼ੇਪਾਂ, ਇਹਨਾਂ ਨੇ ਉੱਥੇ ਗਵਰਨਰ ਹਾਊਸ ਦੇ ਵਿੱਚ ਸ਼ੇਪਾਂ ਕਰਨੀਆਂ ਵੀ ਸ਼ੁਰੂ ਕਰ ਦੇਣੀਆਂ ਨੇ ਹਲੀਮ ਤੋਂ ਅੱਗੇ। ਮੈਂ ਤੁਹਾਨੂੰ ਇਹ ਦੱਸ ਦਿਆਂ, ਉਹਨਾਂ ਦਾ ਵਸ ਨਹੀਂ ਚੱਲਣ ਡਿਆ, ਕਿਉਂ ਵਿਹਲੇ ਨੇ, ਕੰਮ ਕੋਈ ਨਹੀਂ। ਕਦੀ ਹਲੀਮ ਪਕਾਉਂਦੇ ਨੇ, ਕਦੀ ਟਸੋਰੀ ਸਾਹਿਬ ਕਹਿੰਦੇ ਨੇ ਵੀ ਜਨਾਬ ਮੈਨੂੰ ਜਿਹੜਾ ਨਾ ਉਹ ਭੱਤੇ ਦੀ ਪਰਚੀ ਦੇ ਦਿਓ। ਤੇ ਜੇ ਇਹਨਾਂ ਨੂੰ ਤੁਸੀਂ ਮਜ਼ੀਦ ਕੋਈ ਕੰਮ ਹੋਰ ਨਾ ਦਿੱਤਾ, ਮੈਂ ਤੁਹਾਨੂੰ ਦੱਸ ਰਿਹਾ
ਕਿ ਇਹਨਾਂ ਨੇ ਉੱਥੇ ਸ਼ੇਪਾਂ ਕਰਨੀਆਂ ਜਿਹੜੀਆਂ ਨੇ ਉਹ ਕਿਸੇ ਟਾਲੀ ਥੱਲੇ ਸ਼ੁਰੂ ਕਰ ਦੇਣੀਆਂ ਨੇ। ਅੱਗੇ ਚਲੋ ਜੀ, ਅਗਲੀ ਖਬਰ ਦੇ ਆਲੇ ਪਾਸੇ ਚੱਲਨੇ। ਅੱਗੇ ਮੁਹੰਮਦ ਅਲੀ ਮਿਰਜ਼ਾ ਸਾਹਿਬ ਕਹਿੰਦੇ ਨੇ ਕਿ ਤੁਸੀਂ ਇਹ ਸੁਣਿਆ ਹੋਏਗਾ, ਬੁਲਟ ਪ੍ਰੂਫ ਗੱਡੀ ਸੁਣੀ ਹੋਏਗੀ, ਵਾਟਰ ਪ੍ਰੂਫ ਘੜੀ ਸੁਣੀ ਹੋਏਗੀ, ਸੁਣਿਆ ਹੋਏਗਾ ਨਾ ਤੁਸੀਂ ਇਹ ਸਾਰਾ ਕੁਝ। ਮਿਰਜ਼ਾ ਮੁਹੰਮਦ ਅਲੀ ਜਹਨਵੀ, ਮਾਜ਼ਰਤ ਪਤਾ ਨਹੀਂ ਮੇਰੇ ਮੂੰਹ 'ਚੋਂ ਜਹਨਵੀ ਕਿਉਂ ਨਿਕਲਦਾ, ਮਿਰਜ਼ਾ ਮੁਹੰਮਦ ਅਲੀ ਜੇਲਮੀ ਸਾਹਿਬ, ਉਹ ਆਂਦੇ ਨੇ ਕਿ ਮੈਨੂੰ ਕੋਈ ਜਿੰਨੀਆਂ ਮਰਜ਼ੀ ਗੰਦੀਆਂ ਗਾਲਾਂ ਕੱਢੇ, ਮੇਰੇ 'ਤੇ ਅਸਰ ਨਹੀਂ ਹੁੰਦਾ। ਖਵਾਜਾ ਆਸਿਫ ਸਾਹਿਬ ਨੇ ਕਿਹਾ ਸੀ ਕਿ ਮੈਨੂੰ ਜਦੋਂ ਤੱਕ ਗਾਲਾਂ ਨਾ ਪੈਣ ਮੈਨੂੰ ਸਵਾਦ ਨਹੀਂ ਆਉਂਦਾ ਟਵਿੱਟਰ 'ਤੇ। ਫਿਰ ਮੈਂ ਮੂੰਹ 'ਚੋਂ ਜਹਨਵੀ ਨਿਕਲਣ ਲੱਗਾ ਸੀ, ਮਿਰਜ਼ਾ ਜੇਲਮੀ, ਮਾਜ਼ਰਤ, ਮਿਰਜ਼ਾ ਜੇਲਮੀ ਸਾਹਿਬ ਕਹਿੰਦੇ ਨੇ ਵੀ ਮੈਨੂੰ ਜਦੋਂ ਤੱਕ ਗਾਲਾਂ ਨਾ ਪੈਣ ਮੈਨੂੰ ਸਕੂਨ ਨਹੀਂ ਆਉਂਦਾ। ਆਂਦੇ ਨੇ ਮੈਨੂੰ ਅਸਰ ਨਹੀਂ ਹੁੰਦਾ। ਉਹ ਆਸਿਫ ਸਾਹਿਬ ਨੇ ਕਿਹਾ ਸੀ ਸਕੂਨ ਨਹੀਂ ਆਉਂਦਾ। ਆਂਦੇ ਨੇ ਤਹਿਰੀਕੇ ਇਨਸਾਫ ਨੇ ਸਮਝਿਆ ਕਿ ਟ੍ਰੋਲਿੰਗ ਦੀ ਵਜ੍ਹਾ ਤੋਂ ਅਸੀਂ ਪਿੱਛੇ ਹਟ ਜਾਵਾਂਗੇ, ਤੁਸੀਂ 버ਗਰ ਖਾਣ ਵਾਲੇ ਬੱਚੇ ਹੋ, ਜ਼ਿਆਦਾ ਜ਼ਿਆਦਾ ਗਾਲਾਂ ਕੱਢੋਗੇ। ਮੈਂ ਤੁਹਾਡੇ ਨਾਲ ਟੱਕਰ ਲਈ ਹੈ, ਮੈਂ ਤੇ ਉਹਨਾਂ ਨਾਲ ਵੀ ਟੱਕਰ ਲਈ ਜਿਨ੍ਹਾਂ ਨੇ ਮੇਰੇ 'ਤੇ ਕਾਤਲਾਨਾ ਹਮਲੇ ਕਰਾਏ। 2023 'ਚ ਮੇਰੇ ਖਿਲਾਫ ਟ੍ਰੈਂਡ ਚਲਾਇਆ, ਵਿਊਅਰਸ਼ਿਪ ਹੋਰ ਵੱਧ ਗਈ। 2024 ਚਲਾਇਆ, ਮੈਨੂੰ ਹੋਰ ਫਾਇਦਾ ਹੋ ਗਿਆ। 2025 ਚਲਾਇਆ, ਮੈਨੂੰ ਹੋਰ ਫਾਇਦਾ ਹੋ ਗਿਆ। ਇਹ ਆਪਣਾ ਮੇਰੇ ਮੁਹਤਰਮ ਜਹਨਵੀ, ਫਿਰ ਜਹਨਵੀ ਨਿਕਲ ਗਿਆ ਜੀ, ਜੇਲਮੀ ਸਾਹਿਬ, ਇਹ ਤੁਸੀਂ ਕਿਤੇ ਗਿੱਜੇ ਹੋਵੋਗੇ ਹੋਰ ਦੇ। ਇੱਥੇ 버ਗਰ ਖਾਣ ਵਾਲੇ ਨਹੀਂ ਇਮਰਾਨ ਖਾਨ ਦੇ ਨਾਲ। ਕਦੀ ਮੀਆਂ ਵਾਲੀ ਆਓ ਨਾ ਖੁਸ਼ਬੂ ਲਾ ਕੇ, ਤੁਹਾਨੂੰ ਪਤਾ ਲੱਗੇ ਵੀ ਇਮਰਾਨ ਖਾਨ ਦੇ ਨਾਲ ਸਰਗੋਧੇ ਆਓ ਕਿਸੇ ਵੇਲੇ, 46 ਸ਼ਮਾਲੀ, ਅਤੇ ਆਪਣਾ ਮੇਰਾ ਮਤਲਬ ਪਰਲੇ ਪਾਸੇ ਝੰਗ ਆਓ ਕਿਸੇ ਵੇਲੇ, ਤੁਹਾਨੂੰ ਪਤਾ ਲੱਗੇ ਵੀ ਇਮਰਾਨ ਖਾਨ ਦੇ ਨਾਲ ਕੌਣ ਕੌਣ ਹੈ। ਅਤੇ ਮੇਰਾ ਮਤਲਬ ਹੈ ਵੀ ਜੇ ਤੁਹਾਡੇ ਉਹਨਾਂ ਨੇ ਮੋਢੇ 'ਤੇ ਇੱਕ ਥਾਪੀ ਦੇ ਦਿੱਤੀ ਤਾਂ ਤੁਹਾਨੂੰ ਬਹਿਣਾ ਪੈ ਜਾਣਾ। ਮੈਂ ਕਬੱਡੀ ਦੇ ਪਹਿਲਵਾਨ ਵੀ ਨੇ ਏਡੇ ਉਹਨਾਂ ਦੇ ਨਾਲ। ਅਤੇ ਕਹਿਣ ਦਾ ਮਤਲਬ ਮੇਰਾ ਇਹ ਹੈ ਕਿ ਤੁਸੀਂ ਇਹ ਜਿਹੜੀ ਤੁਹਾਡੀ ਵਿਊਅਰਸ਼ਿਪ ਵੱਧਦੀ ਸੀ ਨਾ, ਹੁਣ ਤੁਹਾਨੂੰ ਪਤਾ ਲੱਗ ਜਾਏਗਾ ਵੀ ਵੱਧਦੀ ਹੈ ਕਿ ਘਟਦੀ ਹੈ, ਜਿਹੜੇ ਤੁਸੀਂ ਖੱਜਲ ਖਰਾਬ ਹੋਣਾ ਸ਼ੁਰੂ ਹੋਏ ਹੋ ਨਾ। ਲੇਕਿਨ ਚਲੋ ਆਉਣ ਵਾਲੇ ਵਕਤ 'ਚ ਪਤਾ ਲੱਗੇਗਾ। ਲੇਕਿਨ ਉਹਨਾਂ ਇਹ ਗੱਲ ਆਖੀ ਹੈ ਕਿ ਮੈਨੂੰ ਜਿੰਨੀਆਂ ਮਰਜ਼ੀ ਗਾਲਾਂ ਕੱਢੋ, ਮੈਨੂੰ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਉਹਨਾਂ ਨੇ ਇਹ ਗੱਲ ਕਨਵੇ ਕੀਤੀ ਹੈ। ਅੱਛਾ ਜੀ, ਮਾਮੂ ਕਾਂਜਣ ਦੇ ਵਿੱਚ ਪੁਲਿਸ ਨੇ ਬੜਾ ਤਗੜਾ ਕੰਮ ਕੀਤਾ ਹੈ। ਤੁਹਾਨੂੰ ਪਤਾ ਹੈ ਨਾ ਕਿ ਇਸ ਵੇਲੇ ਪੰਜਾਬ ਦੇ ਵਿੱਚ ਮਰੀਮ ਨਵਾਜ਼ ਸਾਹਿਬਾ ਦੀ ਜਿਹੜੀ ਗਵਰਨੈਂਸ ਹੈ ਉਹ ਝੰਡੇ ਕੱਢ ਰਹੀ ਹੈ, ਅਤੇ ਹੋਰ ਕੋਈ ਨਹੀਂ, ਹਾਈਮਾ ਹੀ ਬੰਦਾ ਨਹੀਂ। ਸਾਡੇ ਉਹ ਜਿਹੜੇ ਆਪਣੇ DG ISPR ਸਾਹਿਬ ਨੇ, ਉਹ ਆਂਦੇ ਨੇ ਵੀ ਜਨਾਬ ਝੰਡੇ ਗੱਡ ਛੱਡੇ ਨੇ ਮਰੀਮ ਸਾਹਿਬਾ ਨੇ। ਸੁਣ ਲਓ ਹੁਣ ਪੰਜਾਬ ਤੋਂ ਖਬਰ। ਮਾਮੂ ਕਾਂਜਣ ਥਾਣੇ ਦੇ SHO ਤਾਰਕ ਮਹਿਮੂਦ ਨੇ ਮੁਖਬਰ ਦੀ ਖਬਰ 'ਤੇ, ਕੋਈ ਹਾਈਮਾ ਹੀ ਨਹੀਂ ਹੈ ਗੱਲ, ਮੁਖਬਰ ਦੀ ਖਬਰ ਦੇ ਉੱਤੇ ਪਿੰਡ 550 ਗਾਫਬੇ ਦੇ ਵਿੱਚ ਛਾਪਾ ਮਾਰਿਆ। ਤੁਸੀਂ ਸੋਚਦੇ ਹੋਵੋਗੇ ਕੋਈ ਇਸ਼ਤਿਹਾਰੀ ਹੋਣਗੇ, ਕੋਈ ਬੰਦੇ ਮਾਰੇ, ਨਹੀਂ ਨਹੀਂ ਨਹੀਂ, ਕੁੱਕੜਾਂ ਦੀ ਲੜਾਈ ਹੋ ਰਹੀ ਸੀ ਉੱਥੇ, ਅਤੇ ਕੁੱਕੜਾਂ ਦੀ ਲੜਾਈ ਕਰਵਾਉਣ 'ਤੇ ਔਰ ਉਹਦੇ 'ਤੇ ਜੂਆ ਖੇਡਣ 'ਤੇ, ਜੂਆ ਉੱਥੇ ਕਿਹੜਾ ਲੱਖਾਂ ਰੁਪਈਆਂ ਦਾ, ਕਿਸੇ ਨੇ 13 ਰੁਪਈਏ ਲਾਏ ਹੋਣੇ ਨੇ, ਕਿਸੇ ਨੇ 330 ਲਾਏ ਹੋਣੇ। ਬਹਰਹਾਲ ਉੱਥੇ ਜਨਾਬ ਉਹਨਾਂ ਨੇ ਜਿਹੜੇ ਬੰਦੇ ਚੁੱਕੇ ਨੇ, ਅਦਨਾਨ, ਨਦੀਮ, ਸ਼ਹਿਬਾਜ਼ ਅਤੇ ਸਲਮਾਨ ਵਗੈਰਾ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ। ਬੱਲੇ ਹੋ ਸ਼ੇਰ ਬੱਗੇ ਹੋ, ਬੱਲੇ ਬੱਲੇ। ਪੰਜਾਬ ਪੁਲਿਸ ਦੇ ਕਾਰਨਾਮੇ ਜਿਹੜੇ ਨੇ ਉਹ ਜ਼ਰਾ ਸੋਚੋ ਕਿ ਪਹਿਲਾਂ ਤੇ ਮਾਮੂ ਕਾਂਜਣ ਗਏ ਨੇ ਅਤੇ ਉੱਥੋਂ ਵਿਚਾਰੇ ਜਿਹੜੇ ਮੁਰਗੇ ਤੇ ਕੋਈ ਜੂਆ ਖੇਡਣ ਡਏ ਨੇ ਉਹਨਾਂ ਨੇ ਚੁੱਕਿਆ ਅਤੇ ਉਹਦੀ ਹੁਣ ਖਬਰ ਬਣਾ ਰਹੇ ਨੇ। ਠੀਕ ਹੈ, ਇਹ ਬਿਲਕੁਲ DG ISPR ਠੀਕ ਆਉਂਦੇ ਨੇ ਵੀ ਇਹਦੇ ਨਾਲ ਦੀ ਗਵਰਨੈਂਸ ਕਿਸੇ ਹੋਰ ਸੂਬੇ ਦੇ ਕੋਲ ਨਾ ਹੈ ਨਾ ਹੋਏਗੀ। ਅੱਛਾ, ਅੱਗੋਂ ਇਹ ਵਕੀਲਾਂ ਨੇ ਕਿਹੜੇ ਕੰਮ ਸ਼ੁਰੂ ਕਰ ਲਏ ਨੇ, ਸਾਡੀ ਸਮਝ ਤੋਂ ਬਾਹਰ ਹੈ। ਵਕੀਲ ਜਿਹੜੇ ਕਸਟੋਡੀਅਨ ਹੁੰਦੇ ਨੇ, ਬਾਰ ਔਰ ਬੈਂਚ ਜਿਹੜੀ ਹੈ, ਉਹ ਦੋਵੇਂ ਰਲ ਕੇ ਕੌਨਸਟੀਟਿਊਸ਼ਨ ਦੇ ਵਨ ਆਫ ਦਾ ਕਸਟੋਡੀਅਨ ਹੁੰਦੇ ਨੇ। ਉਹਨਾਂ ਦਾ ਕੰਮ ਹੁੰਦਾ ਆਜ਼ਾਦੀ ਇਜ਼ਹਾਰ ਰਾਏ, ਜਮਹੂਰੀਅਤ, ਇਨਸਾਨੀ ਹਕੂਕ, ਬਾਕੀ ਜਿਹੜੇ ਮਤਲਬ ਵਲਨਰੇਬਲ ਪਾਰਟਸ ਆਫ ਸੋਸਾਇਟੀਜ਼ ਨੇ, ਸੈਗਮੈਂਟਸ ਆਫ ਸੋਸਾਇਟੀ ਨੇ, ਉਹਨਾਂ ਦਾ ਇਹਤਰਾਮ ਕਰਨਾ, ਉਹਨਾਂ ਦੀ ਹਿਫਾਜ਼ਤ ਕਰਨਾ। ਇੱਥੇ ਬਾਰ ਪਤਾ ਨਹੀਂ ਕਿਹੜੇ ਕੰਮ ਨੂੰ ਸ਼ੁਰੂ ਹੋ ਗਈ ਹੈ, ਜਾਂ ਵਕਲਾ ਕਿਹੜੇ ਕੰਮ ਨੂੰ ਸ਼ੁਰੂ ਹੋ ਗਏ ਨੇ। ਪਿਛਲੇ ਦਿਨਾਂ ਦੇ ਵਿੱਚ ਸਾਡੇ ਬਲਕਿ ਉਹ ਆਫਤਾਬ ਬਾਜਵਾ ਸਾਹਿਬ ਨੇ, ਚੰਗੇ ਭਲੇ ਸਿਆਣੇ ਬੰਦੇ ਨੇ, ਉਹ ਮੈਨੂੰ ਲੱਗਦਾ ਜਦੋਂ ਦਾ ਜਨਰਲ ਕਮਰ ਜਾਵੇਦ ਬਾਜਵਾ ਸਾਹਿਬ ਆਏ ਨੇ, ਬਾਜਵਿਆਂ ਸਾਰਿਆਂ ਦੀ ਮੱਤ ਮਾਰੀ ਗਈ ਹੈ। ਉਹਨਾਂ ਦੇ ਪੱਲੇ ਕੋਈ ਗੱਲ ਛੱਡੀ ਹੀ ਨਹੀਂ। ਮੈਂ ਤਾਂ ਆਨਾ ਪੂਰੇ ਜੱਟਾਂ ਨੂੰ ਹੀ ਲੀਕ ਲਾ ਗਏ ਨੇ ਬਾਜਵਾ ਸਾਹਿਬ। ਖੈਰ ਹੁਣ ਤਾਂ ਉਹ ਖੁਰੇ 'ਚ ਡਿੱਗੇ ਨੇ, ਬਾਥਰੂਮ 'ਚੋਂ ਖਬਰ ਇਹ ਆਈ ਹੈ ਵੀ ਖੁਰੇ 'ਚ ਡਿੱਗੇ ਨੇ, ਅਤੇ ਉਹ ਸਿਰ 'ਤੇ ਕੋਈ 3-4 ਸੱਟਾਂ ਲੱਗੀਆਂ ਨੇ, ਅੰਦਰ ਇੰਟਰਨਲ ਬਲੀਡਿੰਗ ਵੀ ਹੋਈ ਹੈ, ਕੋਮਾ ਹੋ ਗਿਆ। ਕੋਈ ਆਂਦਾ ਕੂੰਦੇ ਬੋਲਦੇ ਨਹੀਂ, ਆਵਾਜ਼ ਬੰਦ ਹੋ ਗਈ ਹੈ। ਅੱਲਾ ਹੀ ਜਾਣਦਾ ਕੌਣ ਬਸ਼ਰ ਹੈ। ਵੇਖਦੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੁੰਦਾ ਹੈ। ਬਹਰਹਾਲ ਉਹਨਾਂ ਦੀ ਖਬਰ ਇਹੀ ਹੈ, ਬਹਰਹਾਲ ਉਹ ਖੁਰੇ 'ਚ ਡਿੱਗ ਪਏ ਨੇ, ਬਾਥਰੂਮ ਦੇ ਵਿੱਚ ਡਿੱਗ ਪਏ ਨੇ, ਅਤੇ ਸੁੱਟਿਆ ਵੀ ਬਾਥਰੂਮ 'ਚ ਉਹਨਾਂ ਨੂੰ। ਬਈ ਅਗਰ ਉਹ ਡਿੱਗ ਹੀ ਪਏ ਨੇ ਖੁਰੇ ਦੇ ਵਿੱਚ, ਅਤੇ ਇਹੋ ਜਿਹੀਆਂ ਗੱਲਾਂ ਦੱਸੀ ਦੀਆਂ ਤਾਂ ਨਹੀਂ। ਮਤਲਬ ਕਈ ਬੰਦਾ ਜਿਹੜਾ ਹੈ ਉਹਦੇ ਨਾਲ ਕੋਈ ਹਾਦਸਾ ਹੋ ਜਾਂਦਾ ਹੈ, ਅਤੇ ਉਹ ਕਿਤੇ ਬਾਹਰ ਸੁੱਟ ਦਿਓ। ਮਤਲਬ ਇਹ ਕਹੋ ਵੀ ਮੇਰਾ ਮਤਲਬ ਲੌਨ 'ਚ ਡਿੱਗ ਪਏ ਨੇ, ਲੌਨ 'ਚ ਜਾਂਦੇ ਡਿੱਗ ਪਏ ਨੇ, ਡਿਓੜੀ 'ਚ ਡਿੱਗ ਪਏ ਨੇ, ਡਰਾਇੰਗ ਰੂਮ 'ਚ ਡਿੱਗ ਪਏ ਨੇ, ਸਿਰ ਜਿਹੜਾ ਉਹ ਮੇਜ਼ 'ਤੇ ਵੱਜਾ ਹੈ, ਕੋਈ ਹੋਰ ਥਾਂ 'ਤੇ ਜ਼ਰੂਰ ਖੁਰੇ ਦੇ ਵਿੱਚ ਹੀ ਸੁੱਟਣਾ ਸੀ ਉਹਨਾਂ ਨੂੰ। ਬਹਰਹਾਲ ਇਹਨਾਂ ਦੀ ਮਰਜ਼ੀ, ਜਿੱਥੇ ਸੁੱਟਣ। ਜੰਗਲ ਦੇ ਬਾਦਸ਼ਾਹ ਨੇ, ਬੱਚਾ ਦੇਣ ਆਂਡਾ ਦੇਣ, ਇਹਨਾਂ ਦੀ ਮਰਜ਼ੀ, ਅਸੀਂ ਕੀ ਕਹਿ ਸਕਦੇ ਹਾਂ। ਇਹ ਹੁਣ ਜਿਹੜੀ ਲਾਹੌਰ ਦੇ ਵਕੀਲ ਨੇ, ਇਹਨਾਂ ਨੇ ਅਦਾਕਾਰਾ ਮਿਸ਼ੀ ਖਾਨ ਦੇ ਖਿਲਾਫ ਮੁਕੱਦਮਾ ਦਰਜ ਕਰਨ ਵਾਸਤੇ ਸੈਸ਼ਨ ਕੋਰਟ ਦਰਖਾਸਤ ਦਾਇਰ ਕੀਤੀ ਹੈ, ਕਿਉਂਕਿ ਮਿਸ਼ੀ ਖਾਨ ਨੇ ਵਕਲਾ ਬਰਾਦਰੀ ਦੇ ਖਿਲਾਫ ਨਾਜ਼ੇਬਾ ਅਲਫਾਜ਼ ਇਸਤੇਮਾਲ ਕੀਤੇ ਨੇ। ਉਹਨਾਂ ਨੇ ਵਕਲਾ ਨੂੰ ਗੁੰਡਾ ਆਖਿਆ, ਅਤੇ ਉਹਨਾਂ ਨੇ ਆਖਿਆ ਕਿ ਇਹਨਾਂ ਦਾ ਤਰਜ਼ ਅਮਲ ਗੁੰਡਾਗਰਦੀ ਦਾ ਹੈ।
ਅਦਾਕਾਰਾ ਦੇ ਅਲਫਾਜ਼ ਨਾਲ ਵਕਲਾ ਬਰਾਦਰੀ ਦੀ ਤਜ਼ਹੀਕ ਹੋਈ ਹੈ ਤੇ ਬਦਨਾਮੀ ਦਾ ਬਾਇਸ ਬਣਿਆ। ਇਸ ਵਾਸਤੇ ਇਹਨਾਂ ਦੇ ਉੱਤੇ ਮੁਕੱਦਮਾ ਦਰਜ ਕਰੋ। ਅਦਾਲਤ ਨੇ ਫਰੀਕ ਨੰਬਰ 2 ਅਦਾਕਾਰਾ ਦੇ ਖਿਲਾਫ ਅੰਦਰਾਜ ਮੁਕੱਦਮਾ ਦਾ ਹੁਕਮ ਦੇਵੇ। ਇਹ ਇਹਨਾਂ ਨੇ ਇਸਤਦਾਦ ਕੀਤੀ। ਲਓ ਜੀ, ਮਾਸ਼ਾਅੱਲਾ, ਮੈਂ ਪੂਰੀ ਖਬਰ ਨਹੀਂ ਸੀ ਪੜ੍ਹੀ, ਇਹ ਥੱਲੇ ਨਾ ਪੜ੍ਹਿਆ। ਅੰਦਰਾਜ ਮੁਕੱਦਮਾ ਵਾਸਤੇ ਦਰਖਾਸਤ ਐਡਵੋਕੇਟ ਮੁਜੱਦਦ ਆਫਤਾਬ ਬਾਜਵਾ ਨੇ ਦਾਇਰ ਕੀਤੀ। ਮੈਂ ਕਿਹਾ ਲੀਹਾਂ ਹੀ ਭੰਨ ਗਏ ਹੋ। ਇਹ ਮੁਜੱਦਦ ਸਾਹਿਬ ਮੈਨੂੰ ਲੱਗਦਾ ਆਫਤਾਬ ਬਾਜਵਾ ਸਾਹਿਬ ਦੇ ਪੁੱਤਰ ਨੇ। ਲੈ ਬਈ ਪੁੱਤਰ, ਭਤੀਜਾ ਹੀ ਲੱਗਦਾ ਸਾਡਾ। ਮੈਂ ਆਨਾ ਵੀ ਪਿਓ ਦਾ ਨਾਂ ਰੋਸ਼ਨ ਕਰਨ ਡਿਆ, ਚੰਗਾ ਸੁਥਰਾ ਕਰਨ ਡਿਆ ਸੋਹਣਿਆ। ਉਹ ਵਾਲਦ ਸਾਹਿਬ ਵੀ ਤੁਹਾਡੇ ਸਾਡੇ ਲਈ ਤੇ ਬੜੇ ਮੁਹਤਰਮ ਨੇ, ਲੇਕਿਨ ਮੈਂ ਤੇ ਜਿੱਦਣ ਉਹਨਾਂ ਇਹ ਕੰਮ ਕੀਤਾ ਸੀ, ਤੁਹਾਨੂੰ ਯਾਦ ਹੋਏਗਾ, ਉਹ ਵਰਦੀ ਪਾ ਲਈ ਸੀ ਸਭਾ ਕਮਰ ਨੇ, ਤੇ ਉਹਦੇ ਉੱਤੇ FIR ਕਰਵਾਉਣ ਸਭਾ ਕਮਰ ਸਾਹਿਬਾ ਤੇ ਆ ਗਏ ਸਨ। ਹੁਣ ਤੁਸੀਂ ਇੱਥੇ ਤੁਰ ਪਏ ਹੋ। ਮੇਰੀ ਤੇ ਬਈ ਤੁਸੀਂ ਸਮਝੋ ਬਾਹਰ ਹੋ ਬਾਜਵੇ ਹੋ, ਕਿਹੜੇ ਪਾਸੇ ਤੁਰ ਪਏ ਹੋ। ਮੇਰਾ ਇਹ ਤੁਸੀਂ ਬਾਜਵਾ ਸਾਹਿਬ, ਆਫਤਾਬ ਬਾਜਵਾ ਸਾਹਿਬ, ਇਹੋ ਜਿਹੇ ਕੰਮ ਕੀਤੇ ਤੁਹਾਡਾ ਵੀ ਪੈਰ ਤੇ ਲੱਗ ਜਾਣਾ ਕਿਸੇ ਵੇਲੇ। ਇਹ ਵੈਸੇ ਤੁਸੀਂ ਤਿਲਕ ਹੀ ਗਏ ਹੋ। ਮੈਂ ਆਨਾ ਵੀ ਇਹ ਕਿਹੋ ਜਿਹੀਆਂ FIR ਕਰਵਾਉਣ ਡਏ ਹੋ। ਚਮਕੀਲੇ ਦਾ ਗਾਣਾ ਤੁਹਾਨੂੰ ਚੇਤੇ ਹੈ ਨਾ, ਮੈਂ ਡਿੱਗੀ ਤਿਲਕ ਕੇ ਤੇ ਬੁੱਕਲ ਤੇ ਉਹ ਸਾਰੀਆਂ ਗੱਲਾਂ ਤੁਹਾਨੂੰ ਚੇਤੇ ਹੋਣੀਆਂ ਨੇ। ਇਹ ਆਫਤਾਬ ਬਾਜਵਾ ਸਾਹਿਬ, ਮੈਂ ਤੇ ਤੁਹਾਨੂੰ ਸਮਝਾਉਂਦਾ ਸਾਂ ਤੇ ਗਾਂ ਜਿਹੜਾ ਭਤੀਜ ਹੈ ਉਹ ਤੁਹਾਡੇ ਤੋਂ ਵੀ ਗਾਂ ਨਿਕਲ ਗਿਆ ਦੋ ਹੱਥ। ਇਹ ਕਿਹੜਾ ਤੁਸੀਂ ਕੰਮ ਸ਼ੁਰੂ ਕਰ ਲਿਆ ਜ਼ਨਾਨੀਆਂ ਦੇ ਨਾਲ, ਮਤਲਬ ਐਕਟਰਸ ਜਿਹੜੀਆਂ ਨੇ ਉਹਨਾਂ ਦੇ ਉੱਤੇ FIR ਦਵਾਉਣਾ। ਇਹ ਕਿਹੋ ਜਿਹੀ ਮਤਲਬ ਤੁਹਾਡੀ ਬਾਜਵੀਅਤ ਹੈ ਬਈ। ਇੱਕ ਬਜਵਾਟ ਸਾਹਿਬ, ਉਹ ਥੋੜ੍ਹਾ ਜਿਹਾ ਖਿਆਲ ਕਰੋ। ਮੇਰਾ ਮਤਲਬ ਆਪਣਾ ਖਿਆਲ ਕਰੋ, ਆਪਣੇ ਟੱਬਰ ਦਾ ਖਿਆਲ ਕਰੋ, ਆਪਣੀ ਇੱਜ਼ਤ ਦਾ ਖਿਆਲ ਕਰੋ। ਮੈਂ ਸਮਝਣਾ ਵੀ ਬਾਜਵਾ ਸਾਹਿਬ ਨੇ ਲੀਕ ਲਾਈ ਹੈ, ਕਮਰ ਜਾਵੇਦ ਬਾਜਵਾ ਸਾਹਿਬ ਨੇ ਬੜੀ ਭੈੜੀ, ਲੇਕਿਨ ਉਸ ਦੇ ਬਾਵਜੂਦ ਇੱਕ ਤਗੜੀ ਬਰਾਦਰੀ ਹੈ। ਕੋਈ ਥੋੜ੍ਹਾ ਜਿਹਾ ਖਿਆਲ ਕਰੋ, ਕੋਈ ਕਲਚਰ ਦਾ ਖਿਆਲ ਕਰੋ, ਕੋਈ ਰਸਮੋ ਰਿਵਾਜ ਦਾ ਖਿਆਲ ਕਰੋ। ਇਹ ਕਿਹੜੇ ਕੰਮ ਨੂੰ ਪਾਤਾ ਹੈ ਤੁਸੀਂ ਆਪਣੇ ਆਪ ਨੂੰ ਵੀ ਤੇ ਮੁੰਡੇ ਨੂੰ ਵੀ। ਬਹਰਹਾਲ ਮੈਂ ਬੜਾ ਹੈਰਾਨ ਹੋਇਆ ਤੁਹਾਡੇ ਇਹਨਾਂ ਕੰਮਾਂ ਤੋਂ। ਯਕੀਨ ਕਰੋ, ਮੈਂ ਖਬਰ ਕਿਉਂਕਿ ਮਿਸ਼ੀ ਖਾਨ ਸਾਹਿਬਾ ਦੀ ਤੇ ਇਹ ਸਾਰੀ ਪੜ੍ਹੀ ਸੀ। ਇਹ ਥੱਲੇ ਜਿਹੜਾ ਆਖਰੀ ਟਿੱਕਰ ਹੈ ਮੇਰੀ ਨਜ਼ਰ 'ਚ ਨਹੀਂ ਉਸ ਵੇਲੇ ਆਇਆ। ਇਹ ਹੁਣ ਮੇਰੀ ਨਜ਼ਰ 'ਚ ਆਇਆ ਕਿ ਮੁਜੱਦਦ ਬਾਜਵਾ ਸਾਹਿਬ, ਜਿਹੜੇ ਮੁਜੱਦਦ ਆਫਤਾਬ ਬਾਜਵਾ ਸਾਹਿਬ ਜਿਹੜੇ ਨੇ, ਉਹਨਾਂ ਨੇ ਐਪਲੀਕੇਸ਼ਨ ਦਿੱਤੀ ਹੈ। ਅੱਛਾ ਜੀ, ਸ਼ਫੀਉੱਲਾ ਜਾਨ ਦੀ ਪ੍ਰੈਸ ਬਰੀਫਿੰਗ ਦੇ ਦੌਰਾਨ ARY ਵਾਲਿਆਂ ਨੇ ਦੀਵਾਰ ਤੇ ਲੱਗੀ ਹੋਈ ਇਮਰਾਨ ਖਾਨ ਦੀ ਤਸਵੀਰ ਜਿਹੜੀ ਹੈ ਉਹਨੂੰ ਧੁੰਦਲਾ ਕਰ ਦਿੱਤਾ, ਬਲਰ ਕਰ ਦਿੱਤੀ। ਪਹਿਲਾ ਕੰਮ ਨਹੀਂ, ਯਾਦ ਕਰੋ ਜਦੋਂ IMF ਦੇ ਨੁਮਾਇੰਦੇ ਨਾਲ ਮੁਲਾਕਾਤ ਹੋਈ ਸੀ ਤੇ ਉਦੋਂ ਵੀ ARY ਨੇ ਇਮਰਾਨ ਖਾਨ ਸਾਹਿਬ ਦੀ ਜਿਹੜੀ ਵਿੱਚ ਮੌਜੂਦਗੀ ਸੀ ਉਹ ਧੁੰਦਲੀ ਕਰ ਦਿੱਤੀ ਸੀ ਤਸਵੀਰ ਦੇ ਵਿੱਚ। ਉਦੋਂ ਵੀ ਇਹ ਕਾਰਨਾਮਾ ਅੰਜਾਮ ਦਿੱਤਾ ਗਿਆ ਸੀ। ਲੇਕਿਨ ਜ਼ਾਹਿਰ ਹੈ ARY ਦੇ ਵੀ ਧੌਣ ਤੇ ਗੂਠਾ ਰੱਖ ਕੇ ਉਹਨਾਂ ਨੂੰ ਕਰਨਾ ਨਹੀਂ ਚਾਹੀਦਾ, ਲੇਕਿਨ ਕੰਮ ਦੇ ਪਿੱਛੋਂ ਜਰਨੈਲ ਹੀ ਕਰਵਾਉਣ ਡਏ ਨੇ। ਇਸ ਲਈ ਇਕੱਲੇ ARY ਨੂੰ ਜਿਹੜਾ ਠੋਕਣਾ ਇਹਦੇ ਵਿੱਚ ਉਹ ਠੀਕ ਨਹੀਂ ਹੈ। ਅਸਲ ਤੇ ਇਹਦਾ ਸਾਰਾ ਜਿਹੜਾ ਸਵਾਬ ਔਰ ਗੁਨਾਹ ਹੈ ਉਹ ਤੇ ਜਰਨੈਲਾਂ ਤੱਕ ਪਹੁੰਚਣਾ ਚਾਹੀਦਾ। ਅੱਛਾ ਜੀ, ਅੱਗੋਂ ਸੁਣ ਲਓ। ਅਗਲੀ ਇਹ ਕਿ UAE, ਅਮਾਨ ਤੇ ਹੁਣ ਮਲੇਸ਼ੀਆ, ਇਹਨਾਂ ਸਾਰਿਆਂ ਮੁਲਕਾਂ 'ਚ ਖਬਰ ਇਹ ਹੈ ਕਿ ਗੈਰ ਐਲਾਨੀਆ ਪਾਕਿਸਤਾਨੀਆਂ ਦੇ ਵੀਜ਼ਿਆਂ ਦੇ ਉੱਤੇ ਪਾਬੰਦੀ ਲੱਗ ਗਈ ਹੈ। ਦੁਰਸਤ ਸੁਣ ਰਹੇ ਹੋ। ਇਹ ਜਿਹੜੇ ਮੁਲਕ ਨੇ, ਇਹਨਾਂ ਨੇ ਹੁਣ ਪਾਕਿਸਤਾਨੀਆਂ ਨੂੰ ਵੀਜ਼ੇ ਦੇਣੇ ਤਕਰੀਬਨ ਖਤਮ ਕਰ ਦਿੱਤੇ। ਬੰਦੇ ਖੱਜਲ ਹੋਣ ਡਏ ਨੇ, ਪੈਸੇ ਦਿੱਤੇ ਨੇ ਏਜੰਟਾਂ ਨੂੰ ਔਰ ਵੀਜ਼ੇ ਲੱਗਣ ਨਹੀਂ ਡਏ। ਜਿਹਦੇ ਕੋਲ ਲੱਗ ਜਾਂਦੇ ਨੇ ਉਹਨਾਂ ਨੂੰ ਅੱਗੋਂ FI ਵਾਲੇ ਪੈ ਜਾਂਦੇ ਨੇ, ਇਮੀਗ੍ਰੇਸ਼ਨ ਵਾਲੇ ਪੈ ਜਾਂਦੇ ਨੇ, ਪਾਕਿਸਤਾਨ ਵਾਲੇ। ਉਹ ਪੈਸੇ ਮੰਗਦੇ ਨੇ ਏਅਰਪੋਰਟਾਂ ਤੋਂ ਔਰ ਉੱਥੇ ਜਹਾਜ਼ਾਂ ਤੋਂ ਉਤਾਰ ਦਿੰਦੇ ਨੇ। ਮਤਲਬ ਜਿਹੜਾ ਮਾੜਾ ਬੰਦਾ ਹੈ ਉਹ ਨਾ ਜੀ ਸਕਦਾ ਇੱਥੇ, ਨਾ ਮਰ ਸਕਦਾ। ਉਹਦੀ ਜ਼ਿੰਦਗੀ ਇਹਨਾਂ ਨੇ ਜਿਹੜੀ ਹੈ ਮੁਕੰਮਲ ਮੁਸ਼ਕਿਲ ਕੀਤੀ ਹੋਈ ਹੈ। ਤੇ ਇਹ ਹੁਣ ਇੱਕ ਨਵੀਂ ਮੁਸੀਬਤ ਹੈ ਕਿ ਪਾਕਿਸਤਾਨੀ ਬਾਹਰ ਜਾ ਕੇ ਕੁਝ 4 ਰੁਪਈਏ ਕਮਾ ਲੈਂਦੇ ਸਨ। ਪਹਿਲਾਂ UAE ਸੀ, ਹੁਣ ਓਮਾਨ ਵੀ ਤੇ ਮਲੇਸ਼ੀਆ ਵੀ, ਉਹਨਾਂ ਨੇ ਵੀ ਗੈਰ ਐਲਾਨੀਆਂ। ਔਰ ਇਹ ਕੋਈ ਆਮ ਬਾਹਰ ਗੱਲ ਨਹੀਂ ਹੋਈ। ਇਹ ਕਾਇਮਾ ਕਮੇਟੀ ਸੈਨੇਟ ਦੀ ਜਿਹੜੀ ਓਵਰਸੀਜ਼ ਪਾਕਿਸਤਾਨੀਆਂ ਦਾ ਇਜਲਾਸ ਹੋਇਆ, ਉਹਦੇ ਵਿੱਚ ਇਹ ਗੱਲਬਾਤ ਸੈਨੇਟ ਦੇ ਵਿੱਚ ਪੇਸ਼ ਕੀਤੀ ਗਈ ਹੈ। ਮਤਲਬ ਆਫੀਸ਼ੀਅਲ ਗੱਲ ਹੈ, ਇਸ ਤਰ੍ਹਾਂ ਨਹੀਂ ਹੈ ਕਿ ਕੋਈ ਬਾਹਰ ਦੀ ਗੱਲ ਜਿਹੜੀ ਹੈ ਬਾਹਰ ਹੋਣ ਡਈ ਹੈ। ਸਰਕਾਰੀ ਮੁਲਾਜ਼ਮੀਨ ਪਿਛਲੇ 24 ਘੰਟੇ ਤੋਂ ਲਾਹੌਰ ਦੇ ਸੈਕਟਰੀਏਟ ਦੇ ਬਾਹਰ ਮੁਜ਼ਾਹਰਾ ਕਰ ਰਹੇ ਨੇ। ਮੁਜ਼ਾਹਰਿਨ ਦੀ ਤਾਦਾਦ ਬਹੁਤ ਵੱਡੀ ਹੈ, ਲੇਕਿਨ ਮੀਡੀਆ ਨੇ ਮੁਕੰਮਲ ਬਲੈਕਆਊਟ ਕੀਤਾ ਹੋਇਆ। ਸਰਕਾਰੀ ਮੁਲਾਜ਼ਮੀਨ ਦਾ ਜਿਹੜਾ ਇਹ ਇhtਜਾਜ ਹੈ, ਇਹਨੂੰ ਮੀਡੀਆ ਬਿਲਕੁਲ ਕਵਰ ਨਹੀਂ ਕਰ ਰਿਹਾ ਕਿਉਂਕਿ ਤੋਹੀਨੇ ਮਰੀਮ ਹੋ ਜਾਏਗੀ। ਔਰ ਮਰੀਮ ਨਵਾਜ਼ ਦੀ ਹਕੂਮਤ ਦੇ ਖਿਲਾਫ ਇੱਥੇ ਤੇ ਬੱਚਾ ਡਿੱਗ ਪਏ, ਰੋਜ਼ ਬੱਚੇ ਡਿੱਗਦੇ ਨੇ ਗਟਰ 'ਚ, ਉਹ ਖਬਰ ਨਹੀਂ ਦਿੰਦੇ। ਬਸੰਤ 'ਤੇ 6 ਬੰਦੇ ਮਾਰੇ ਗਏ ਨੇ ਲਾਹੌਰ ਦੇ ਵਿੱਚ ਇਸ ਮੀਡੀਆ ਨੇ, ਬਲਕਿ ਇੱਕ ਸਹਾਫੀ ਵਿਚਾਰਾ ਮਾਰਿਆ ਗਿਆ। ਇਸ ਮੀਡੀਆ ਨੇ ਉਹਦੀ ਖਬਰ ਨਹੀਂ ਦਿੱਤੀ ਤੇ ਮੁਲਾਜ਼ਮੀਨ ਦੀ ਖਬਰ ਕਿੱਥੋਂ ਦੇਣੀ। ਮੈਨੂੰ ਇੱਥੋਂ ਇਜਾਜ਼ਤ ਦਿਓ ਤੇ ਰੱਬ ਰੱਖਾ।